AI ਹੁਣ ਇੱਕ ਇਕੱਲਾ ਚੈਟਬੋਟ ਜਾਂ ਇੱਕ ਐਪ ਨਹੀਂ ਬਣ ਕੇ ਰਹਿ ਗਿਆ। ਇਹ ਇੱਕ ਹੁਣ ਵੱਡੀ ਇਕਨੋਮਿਕ ਫੋਰਸ ਦੇ ਤੌਰ ਦੇ ਉੱਤੇ ਜਿਹੜਾ ਉਹ ਸਾਹਮਣੇ ਆ ਰਿਹਾ। ਥੋੜ੍ਹਾ ਇਹਨੂੰ ਐਕਸਪੈਂਡ ਕਰੋ ਗੱਲ। ਬਿਲਕੁਲ ਰਾਜਕਰਨ, ਆਪਾਂ ਉਹ ਦਿਨ ਗਏ ਜਦੋਂ ਨਵਾਂ ਚੈਟ GPT ਆਇਆ, ਤੁਸੀਂ ਸਵਾਲ ਪੁੱਛਦੇ ਅੱਗੋਂ ਤੁਹਾਨੂੰ ਜਵਾਬ ਮਿਲ ਜਾਂਦਾ ਸੀ, ਜਿੰਨੇ ਫਿਰ ਤੁਸੀਂ ਹੋਰ ਸਵਾਲ ਪੁੱਛਦੇ ਉਹਦਾ ਫੋਲੋ ਅਪ ਜਵਾਬ ਮਿਲ ਜਾਂਦਾ ਸੀ। ਆਪਾਂ ਹੁਣ ਨੈਕਸਟ ਲੈਵਲ ਦੇ ਉੱਤੇ ਪਹੁੰਚ ਗਏ ਹਾਂ। ਜਿਹੜੇ ਆਪਣੇ ਪੁਰਾਣੇ ਟਾਕ ਸ਼ੋਅ ਸੁਣਦੇ ਆ ਸਾਡੇ ਸਰੋਤੇ ਤੇ ਵਿਊਅਰਸ, ਉਹਨਾਂ ਦੇ ਨਾਲ ਉਹ ਇਸ ਗੱਲ ਨੂੰ ਥੋੜੇ ਭਲੀ ਭਾਂਤੀ ਜਾਣੂ ਹੋਣਗੇ ਕਿ ਆਪਾਂ ਗੱਲ ਕਰਦੇ ਸੀ ਵੀ ਪਹਿਲਾਂ ਗੱਲ ਮਸ਼ੀਨ ਲਰਨਿੰਗ ਤੋਂ ਫਿਰ AI ਵੱਲ ਹੈ ਨਾ ਤੁਰ ਪਈ, ਜਿਹੜੇ ਜਨਰੇਟਿਵ AI ਜਿੱਥੋਂ ਆਂਸਰ ਜਨਰੇਟ ਹੁੰਦੇ ਆ। ਉਹ ਤੋਂ ਬਾਅਦ ਹੁਣ ਗੱਲਬਾਤ ਜਿਹੜੀ ਉਹ ਏਜੰਟਿਕ AI। ਹੁਣ ਜਨਰੇਟਿਵ AI ਤੇ ਏਜੰਟਿਕ AI ਦੇ ਵਿੱਚ ਫਿਰ ਤੋਂ ਮੈਂ ਦੱਸ ਦੇਵਾਂ ਕਿ ਫਰਕ ਇਹ ਆ, ਜਨਰੇਟਿਵ AI ਹੁੰਦੀ ਕਿ ਜਿਹੜੇ ਆਂਸਰਸ ਨੂੰ ਬੇਸਡ ਔਨ ਇਨਫੋਰਮੇਸ਼ਨ ਜਨਰੇਟ ਕਰਦੀ ਹੈ। ਮਿਸਾਲ ਦੇ ਤੌਰ ਤੇ ਕਿਸੇ ਆਪਣੇ ਬੰਦਾ ਜੇ ਕੋਈ ਸਬਜੈਕਟ ਮੈਟਰ ਐਕਸਪਰਟ ਆ ਹਿਸਟਰੀ ਦੇ ਵਿੱਚ, ਤੁਸੀਂ ਉਹਨੂੰ ਕੋਈ ਸਵਾਲ ਪੁੱਛੋਗੇ ਹਿਸਟਰੀ ਦਾ, ਤੇ ਉਹਨੇ ਤੁਹਾਨੂੰ ਆਪਣੀ ਨੌਲੇਜ ਦੇ ਬੇਸ ਦੇ ਉੱਤੇ ਜਵਾਬ ਕੱਢ ਕੇ ਦੇਣਾ, ਜਨਰੇਟ ਕਰਕੇ ਦੇਣਾ। ਤੇ ਜਨਰੇਟਿਵ AI ਵੀ ਇਦਾਂ ਹੀ ਕਰਦੀ ਹੈ ਕਿ ਬੇਸਡ ਔਨ ਨੌਲੇਜ ਤੁਸੀਂ ਚੈਟਬੋਟ ਨੂੰ ਕੋਈ ਵੀ ਸਵਾਲ ਪੁੱਛਣਾ ਐਗਜ਼ੈਕਟ ਸੇਮ ਜਵਾਬ ਨਹੀਂ ਦੇਣਾ, ਉਹਨੇ ਜਨਰੇਟ ਕਰਕੇ ਜਵਾਬ ਦੇਣਾ। ਉਹਨੂੰ ਜਨਰੇਟਿਵ AI ਕਹਿ ਦਿੰਦੇ ਆਪਾਂ ਨਾ ਮੋਟੇ ਤੌਰ ਦੇ ਉੱਤੇ। ਹੁਣ ਆਪਾਂ ਐਰਾ ਜਿਹੜਾ ਕਿ ਏਜੰਟਿਕ AI ਆ ਉਹਦੇ ਵੱਲ ਪਹਿਲਾਂ ਤਾਂ ਕਹਿੰਦੇ ਸੀ ਵੀ ਆਪਾਂ ਹੁਣ ਤੁਰ ਪਏ ਹਾਂ, ਹੁਣ ਬਿਲਕੁਲ ਉਹਦੇ ਵਿੱਚ ਅਸੀਂ ਬੈਠੇ ਹਾਂ। AI ਏਜੰਟ ਦੇ ਵਿੱਚ ਇਹ ਆ ਕਿ ਤੁਸੀਂ ਇਕੱਲਾ ਜਿਹੜਾ ਏਜੰਟ ਆ ਤੁਹਾਡਾ ਹੈਲਪਰ ਆ, ਤੁਹਾਨੂੰ ਇੱਕ AI ਬੇਸਡ ਉਹ ਤੁਹਾਨੂੰ ਮਿਲਿਆ ਹੈ ਜਿਹਦੇ ਕੋਲ ਪੂਰੀ ਐਕਸੈਸ ਆ ਤੁਹਾਡੇ ਟੂਲਸ ਦੀ, ਹੈ ਨਾ, ਤੁਹਾਡੇ ਅਕਾਊਂਟਾਂ ਦੀ, ਬੈਂਕ ਅਕਾਊਂਟ ਤੋਂ ਲੈ ਕੇ ਈਮੇਲ ਅਕਾਊਂਟਾਂ ਤੱਕ, ਤੁਹਾਡੇ ਵਰਕ ਫਲੋ ਦੀ, ਤੁਹਾਡੇ ਫੁੱਲ ਫਲੈਜ ਬਿਜ਼ਨਸ ਸਿਸਟਮ ਦੀ ਉਹਦੇ ਕੋਲ ਤੁਹਾਡੇ ਐਕਸੈਸ ਆ। ਤੇ ਉਹ ਬੇਸਡ ਔਨ ਜੋ ਤੁਸੀਂ ਉਹਨੂੰ ਇਨਫੋਰਮੇਸ਼ਨ ਉਹਨੂੰ ਚਾਹੀਦੀ ਆ, ਉਹ ਤੁਹਾਨੂੰ ਰਿਸਪੌਂਸ ਜਿਹੜਾ ਵਾ ਉਹ ਜਿਹੜਾ ਕੰਮ ਆ ਬੇਸਿਕਲੀ ਉਹ ਕਰਕੇ ਦਿੰਦਾ। ਇਕੱਲਾ ਰਿਸਪੌਂਸ ਨਹੀਂ, ਕੰਮ ਕਰਕੇ ਦਿੰਦਾ, ਹੈ ਨਾ। ਇਹਦੇ ਆਪਾਂ ਮਿਸਾਲ ਦੇ ਤੌਰ ਤੇ ਇਹ ਲੈ ਲੈਂਦੇ ਹਾਂ ਵੀ ਜਿਹੜੇ ਆਟੋਮੇਟਿਡ AI ਏਜੰਟਸ ਆ, ਹੈ ਨਾ, ਉਹਦੇ ਵਿੱਚ ਉਹ ਕਾਫੀ ਜਿਹੜੇ ਤੁਹਾਡੇ ਕੰਮ ਕਰ ਦਿੰਦੇ ਆ ਆਪਣੇ ਤੌਰ ਤੇ। ਤੁਸੀਂ ਹਰ ਇੱਕ ਚੀਜ਼ ਇੱਕ ਦੂਜੇ ਨਾਲ ਕਨੈਕਟਡ ਹੈ। ਮਿਸਾਲ ਦੇ ਤੌਰ ਤੇ ਤੁਸੀਂ ਇਹਨੂੰ ਨਾ ਰਾਜਕਨ ਏਦਾਂ ਥਿੰਕ ਕਰੀ ਜਿਹਨੂੰ ਆਪਾਂ ਸਿੰਪਲ ਸਿੱਧ ਪੱਧਰੀ ਭਾਸ਼ਾ ਦੇ ਵਿੱਚ ਲੈਣਾ ਹੋਏ ਤੇ ਸੋ ਮਤਲਬ ਹਰਵਿੰਦਰ, ਇਹ ਫਿਰ ਇੱਕ ਸਲਾਹਕਾਰ ਦੇ ਤੌਰ ਦੇ ਉੱਤੇ ਹੋ ਗਿਆ, ਇੱਕ ਸਰਚ ਇੰਜਨ ਨਹੀਂ ਆ। ਕਿਉਂਕਿ ਆਈ ਥਿੰਕ ਲੋਕ ਜਿਹੜਾ ਇਹ AI ਆ ਉਸ ਨੂੰ ਐਜ਼ ਅ ਸਰਚ ਇੰਜਨ ਦੇ ਤੌਰ ਦੇ ਉੱਤੇ ਜ਼ਿਆਦਾ ਵਰਤ ਰਹੇ ਆ। ਉਹ ਤੋਂ ਕੰਮ ਕਿੱਦਾਂ ਲੈਣਾ, ਉਹ ਤੋਂ ਸਲਾਹ ਕਿੱਦਾਂ ਲੈਣੀ, ਆਪਣੇ ਕੰਮ ਦੇ ਵਿੱਚ ਨਿਖਾਰ ਕਿੱਦਾਂ ਲਿਆਉਣਾ, ਉਹ ਵਾਲੇ ਪ੍ਰੋਮਪਟ ਦੇ ਉੱਤੇ ਨਹੀਂ ਪਹੁੰਚ ਰਹੇ ਅਜੇ। ਆਪਾਂ ਐਜ਼ ਅ ਕਮਿਊਨਿਟੀ, ਹੈ ਨਾ, ਜਿਹੜੇ ਲੋਕੀ ਇਹਦੇ ਉੱਤੇ ਕੰਮ ਕਰਦੇ ਆ ਉਹ ਰਾਜਕਨ ਜ਼ਰੂਰ ਪਹੁੰਚ ਚੁੱਕੇ ਆ, ਹੈ ਨਾ, ਉਹਨੂੰ ਐਕਸਟੈਂਸਿਵਲੀ ਯੂਜ਼ ਆਪਾਂ ਕੰਜ਼ਿਊਮਰ ਲੈਵਲ ਦੇ ਉੱਤੇ ਜੇ ਗੱਲ ਕਰੀਏ, ਹਾਂਜੀ, ਮੋਟੇ ਤੌਰ ਦੇ ਉੱਤੇ ਤੇ ਆਪਾਂ ਚੈਟਬੋਟ ਤੱਕ ਹੀ ਲੋਕ ਜ਼ਿਆਦਾ ਸੀਮਿਤ ਆ। ਹੁਣ ਮੈਂ ਇਹਦੀ ਐਗਜ਼ਾਮਪਲ ਇਹਦੇ ਵਿੱਚ ਲੈਣੇ ਕਿ ਆਪਾਂ ਮੈਕ ਮਿਨੀ ਦੀ ਮੈਂ ਗੱਲ ਕਰਨ ਲੱਗਾ ਸੀ। ਤੇ ਮੈਕ ਮਿਨੀ ਵੇਖੋ ਇਹ ਆ ਕਿ ਇੱਕ ਚੀਪ, ਕੰਪੈਰੇਟਿਵਲੀ ਚੀਪ ਹੈਗਾ ਸੋਲਿਊਸ਼ਨ, ਤੇ ਉਹਦੇ ਵਿੱਚ ਲੋਕਲ ਏਜੰਟਿਕ ਜਿਹੜੇ ਏਜੰਟਸ ਉਹਨਾਂ ਨੂੰ ਰਨ ਕਰਦੇ ਆ, ਰਾਈਟ। ਸੋ ਜਿਹੜੇ ਕੋਈ ਈਮੇਲ ਐਕਸੈਸ ਆ ਜਾਂ ਸਾਰੇ ਕੰਮ ਹੈਗੇ ਉਹਦੇ ਕੋਈ ਇਹ ਆ ਕਿ ਮੰਨ ਲਓ ਕਿ ਤੁਸੀਂ ਕੋਈ ਆਪਣਾ ਅਸਿਸਟੈਂਟ ਰੱਖਦੇ ਹੋ, ਹੈ ਨਾ, ਜੇ ਤੁਸੀਂ ਕੰਮ ਕਰਨ ਦੇ ਵਾਸਤੇ, ਜਿਹਨੇ ਤੁਹਾਡੀ ਮੀਟਿੰਗ ਸਕੈਜੂਲ ਕਰਨੀਆਂ, ਸਿੰਪਲ ਕੁਐਰੀ ਕਰਨੀ ਹੈ ਤੁਹਾਡੇ ਆਨਸਰਸ ਦੀ, ਰਾਈਟ। ਉਹਨੂੰ ਹਿਊਮਨ ਦੀ ਜਗ੍ਹਾ ਉਹ ਹੁਣ ਕੰਮ ਜਿਹੜਾ ਉਹ ਏਜੰਟ ਕਰਦੇ ਆ। ਠੀਕ ਹੈ। ਉਹਦੇ ਵਾਸਤੇ ਜਦੋਂ ਤੁਹਾਨੂੰ ਚੇਤਾ ਹੋਊਗਾ ਕਿ 2023 ਦੇ ਵਿੱਚ ਜਦੋਂ ਆਪਾਂ ਇਹ ਟਾਕ ਸ਼ੋਅ ਸ਼ੁਰੂ ਕੀਤਾ ਸੀ, ਮਈ ਜੂਨ ਦੇ ਵਿੱਚ, ਤੇ ਉਹਦੇ ਵਿੱਚ ਆਪਾਂ ਜਿਹੜੇ ਇੱਕ ਵਰਲਡ ਇਕਨੋਮਿਕ ਫੋਰਮ ਦੀ ਰਿਪੋਰਟ ਲੈ ਕੇ ਆਏ ਸੀ, ਜਿਹਨੂੰ ਜੌਬਸ ਦੇ ਰਿਲੇਟਡ ਸੀ, ਹੈ ਨਾ, ਹਾਂਜੀ, ਵੀ ਕਿੱਦਾਂ ਫਰਕ ਪੈਣਾ, ਕਿਹੜੀਆਂ ਜੌਬ ਫਿਊਚਰ ਆਫ ਜੌਬ ਰਿਪੋਰਟ 2023 ਉਦੋਂ ਲੈ ਕੇ ਆਏ ਸੀ। ਤੇ ਉਹਦੇ ਵਿੱਚ ਉਹਨਾਂ ਸਭ ਤੋਂ ਪਹਿਲੀਆਂ ਜਿਹੜੀ ਜੌਬਾਂ AI ਦੇ ਨਾਲ ਇੰਪੈਕਟ ਕਰਨ ਵਾਲੀਆਂ ਕਹੀਆਂ ਸੀ, ਤੇ ਉਹ ਕਿਹਾ ਸੀ ਐਡਮਿਨਿਸਟ੍ਰੇਟਿਵ ਅਸਿਸਟੈਂਟ। ਤੁਹਾਨੂੰ ਚੇਤਾ ਹੋਏ, ਹੈ ਨਾ। ਹੁਣ ਉਹ ਐਡਮਿਨਿਸਟ੍ਰੇਟਿਵ ਅਸਿਸਟੈਂਟ ਦੀ ਰਿਪਲੇਸਮੈਂਟ ਦੀ ਗੱਲ ਆਪਾਂ ਇੱਥੇ ਹੁਣ ਦੇਖ ਰਹੇ ਹਾਂ, ਜਿੱਥੇ ਪਰਸਨਲ AI ਏਜੰਟਸ ਜਿਹੜੇ ਤੁਹਾਡੇ ਸਾਹਮਣੇ ਆ ਗਏ, ਉਹ ਤੁਹਾਡੀ ਬਿਜ਼ਨਸ ਈਮੇਲਸ ਨੂੰ ਵੀ ਰਿਪਲਾਈ ਕਰਨਗੇ, ਤੁਹਾਡੇ ਕਸਟਮਰ ਦੀਆਂ ਇਨਕੁਆਇਰੀਜ਼ ਨੂੰ ਵੀ ਰਿਸਪੌਂਡ ਕਰਨਗੇ। ਤੇ ਆਫ ਕੋਰਸ ਉਹਦੇ ਵਿੱਚ, ਹੈ ਨਾ, ਕੁਛ ਬੰਦਿਆਂ ਨੂੰ ਇਹ ਸਮੱਸਿਆ ਹੁੰਦੀ ਹੈ ਵੀ ਉਹਦੇ ਉੱਤੇ ਆਪਾਂ ਕਿੰਨਾ ਰਿਲਾਈ ਕਰ ਸਕਦੇ ਹਾਂ, ਕਿੰਨਾ ਉਹਨੂੰ ਨਹੀਂ ਰਿਲਾਈ ਕਰ ਸਕਦੇ, ਉਹ ਇੱਕ ਡਿਫਰੈਂਟ ਸਟੋਰੀ ਆ। ਪਰ ਓਵਰ ਦਾ ਪੀਰੀਅਡ ਆਫ ਟਾਈਮ ਅਸੀਂ ਇਹ ਦੇਖ ਰਹੇ ਹਾਂ ਕਿ ਉਹਦੇ ਵਿੱਚ ਹਿਊਜ ਇੰਪਰੂਵਮੈਂਟਸ ਹੈਗੀਆਂ। ਇਹ ਸਾਰਾ ਦਾ ਸਾਰਾ ਰਾਜਕਨ ਡੇਟਾ ਪਿਆ ਹੋਇਆ, ਹੈ ਨਾ। ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਤੁਸੀਂ ਵੈਬਸਾਈਟਾਂ ਦੇ ਉੱਪਰ FAQs ਰੱਖਦੇ ਹੋ, ਫ੍ਰੀਕੁਐਂਟਲੀ ਆਸਕਡ ਕੁਐਸਚਨਸ, ਉਹ ਜਿੰਨੀ ਤੁਹਾਡੀ ਇੰਟੈਲੀਜੈਂਸ ਹੈਗੀ ਆ ਤੁਸੀਂ ਉਹਨੂੰ ਬਣਾ ਕੇ ਬੈਕਐਂਡ ਦੇ ਉੱਤੇ ਰੱਖ ਲੈਂਦੇ ਹੋ, ਤੇ ਉਹ ਇੰਟੈਲੀਜੈਂਸ ਦੇ ਉੱਤੇ ਬੇਸਡ ਤੁਹਾਡਾ ਜਿਹੜਾ ਏਜੰਟ ਆ ਉਹ ਐਕਟ ਕਰਦਾ, ਹੈ ਨਾ। ਜਿਹਨੂੰ ਤੁਸੀਂ ਕਈ ਤਰ੍ਹਾਂ ਦੀ ਸਟ੍ਰੈਟਜੀਜ਼ ਇਹਦੇ ਵਿੱਚ ਹੁੰਦੀਆਂ, ਆਪਾਂ ਜ਼ਿਆਦਾ ਇਹਨੂੰ ਕੰਪਲੀਕੇਟ ਨਹੀਂ ਕਰਦੇ, ਪਰ ਕਈ ਤਰ੍ਹਾਂ ਦੀ ਸਟ੍ਰੈਟਜੀਜ਼ ਹੁੰਦੀਆਂ ਹੋਇਆ ਵੀ ਜੇ ਕੋਈ ਸਿੰਪਲ ਕੁਐਰੀ ਆਈ ਆ, ਏਜੰਟਸ ਨੂੰ ਆਪਾਂ ਮੈਨੇਜ ਇੱਦਾਂ ਕਰ ਲੈਣ ਵੀ ਫੀਲ ਫ੍ਰੀ ਟੂ ਰਿਸਪੌਂਡ ਇਟ ਇਫ ਇਟ ਇਜ਼ ਐਜ਼ ਸਿੰਪਲ ਕੁਐਰੀ। ਜੇ ਥੋੜੀ ਮੀਡੀਅਮ ਲੈਵਲ ਦੀ ਕੁਐਰੀ ਹੈਗੀ ਆ,
ਤੇ ਉਹਦੇ ਵਿੱਚ ਤੁਸੀਂ ਇਹਨੂੰ ਇਹ ਕਹਿ ਸਕਦੇ ਹੋ ਵੀ ਤੁਸੀਂ ਰਿਸਪੌਂਸ ਜਿਹੜਾ ਜਨਰੇਟ ਕਰਦੇ, ਬਟ ਹਿਊਮਨ ਇਨ ਰਿਵਿਊ ਰੱਖ ਕੇ ਮੈਨੂੰ ਦਿਖਾ ਦੇ ਤੇ ਤਾਂ ਕਿ ਮੈਂ ਸੈਂਡ ਕਰ ਸਕਾਂ, ਪਰ ਸਾਰਾ ਰਿਸਪੌਂਸ ਤੂੰ ਉਹਨੂੰ ਜਨਰੇਟ ਕਰ ਦੇਣਾ। ਹੂੰ, ਤੇ ਹੂੰ, ਤੀਸਰੀ ਐਪ ਜੇ ਕੋਈ ਕ੍ਰਿਟੀਕਲ ਹੈ, ਜਿਹਦਾ ਜਵਾਬ ਉਹਦੇ ਕੋਲ ਨਹੀਂ ਹੈਗਾ, ਤੇ ਉਹਦੇ ਵਿੱਚ ਉਹ ਹਿਊਮਨ ਆ ਜਾਂਦੇ। ਪਰ ਇਹਦੇ ਵਿੱਚ ਰਾਜ ਕਰਨ ਆਪਾਂ ਇਹ ਦੇਖੀਏ ਕਿ ਜਦੋਂ ਤੁਸੀਂ ਬਿਜ਼ਨਸ ਰਨ ਕਰਦੇ ਹੋ, ਖਾਸ ਤੌਰ ਤੇ ਰੀਟੇਲ ਦੇ ਵਿੱਚ, ਬਹੁਤ ਜ਼ਿਆਦਾ ਕੁਐਰੀਜ਼ ਏਦਾਂ ਦੀਆਂ ਹੁੰਦੀਆਂ ਜਿਹੜੀਆਂ ਬੜੀਆਂ ਰਿਡੰਡੈਂਟ ਹੁੰਦੀਆਂ। ਮਿਸਾਲ ਦੇ ਤੌਰ ਦੇ ਉੱਤੇ ਆਪਾਂ ਨੂੰ ਆਪਾਂ ਰੇਡੀਓ ਦੇ ਉੱਤੇ ਕਈ ਵਾਰ ਬਹੁਤ ਜ਼ਿਆਦਾ ਏਦਾਂ ਦੀ ਕਾਲਾਂ ਆਉਂਦੀਆਂ, ਭਾਈ ਆਪਾਂ ਰੇਡੀਓ ਕਿੱਥੋਂ ਲੈ ਸਕਦੇ ਹਾਂ? ਤੁਹਾਡੀ ਰੇਡੀਓ ਦੀ ਫ੍ਰੀਕੁਐਂਸੀ ਕੀ ਆ? ਤੁਹਾਡਾ ਰੇਡੀਓ ਦੇ ਉੱਪਰ ਤੁਹਾਡੀ ਰੇਡੀਓ ਸੈੱਟ ਦੀ ਕਾਸਟ ਕੀ ਹੈ? ਇੰਟਰਨੈਟ ਰੇਡੀਓ ਕਿੱਥੋਂ ਮਿਲ ਸਕਦਾ? ਏਦਾਂ ਦੀ ਚੀਜ਼ਾਂ, ਇਹ ਜਿਹੜੀਆਂ ਗੱਲਾਂ ਅਸੀਂ ਬਾਰ-ਬਾਰ ਰਿਸਪੌਂਡ ਕਰਦੇ। ਮੈਂ ਰੀਅਲ ਟਾਈਮ ਐਗਜ਼ਾਮਪਲ ਲੈਣਾ। ਹਾਂਜੀ, ਤੇ ਆਉਣ ਹਾਂਜੀ, ਵਾਲੇ ਟਾਈਮ ਦੇ ਹੂੰ। ਵਿੱਚ ਇਹ ਜਿਹੜਾ ਕਨਸੈਪਟ ਆ, ਇਹ ਏਜੰਟਿਕ ਏਆਈ ਦੇ ਥਰੂ ਰੀਟੇਲ ਦੇ ਵਿੱਚ ਫੁਲਫਿਲ ਹੋਇਆ ਜਾਏ। ਮੈਂ ਨਹੀਂ ਕਹਿੰਦਾ ਰੇਡੀਓ ਤੇ ਹੋਊਗਾ, ਪਰ ਜਿਹੜੇ ਬਾਕੀ ਬਿਜ਼ਨੈਸਿਸ ਆ ਏਜੰਟਿਕ ਏਆਈ ਦੇ ਨਾਲ ਇਹਨੂੰ ਫੁਲਫਿਲ ਕਰ ਸਕਦੇ, ਤੇ ਉਹੀ ਕੁਛ ਜਿਹੜਾ ਉਹ ਸਾਹਮਣੇ ਹੋ ਰਿਹਾ। ਜੀ। ਤਾਂ ਹੀ ਫਿਰ ਮੈਕ ਮਿਨੀ ਦਾ ਜਿਹੜਾ ਉਹ ਡਿਮਾਂਡ ਬਹੁਤ ਜ਼ਿਆਦਾ ਜਿਹੜੀ ਉਹ ਵੱਧ ਗਈ। ਬਿਲਕੁਲ, ਕਿਉਂਕਿ ਮੈਕ ਮਿਨੀ ਇੱਕ ਨਾ ਬੜਾ ਵਧੀਆ ਹਾਰਡਵੇਅਰ ਆ ਇਨ ਟਰਮਸ ਕਿ ਕੰਪੈਰੀਟਿਵਲੀ ਚੀਪ ਆ। ਇੰਨਾ ਸਟਿਲ ਇੰਨਾ ਪਾਵਰਫੁਲ ਹੈਗਾ ਕਿ ਲੋਕਲੀ ਏਆਈ ਏਜੰਟ ਜਿਹੜਾ ਉਹਨੂੰ ਰਨ ਕਰ ਸਕੇ। ਤੇ ਇਹਦੇ ਮੈਂ ਕਨਫੀਗਰੇਸ਼ਨ ਦੇਖਦਾ ਸੀ, ਮੇਰੇ ਨੋਨ ਸੀ, ਉਹਨਾਂ ਨੂੰ ਚਾਹੀਦੀ ਸੀ ਠੀਕ ਮੈਕ ਹੈ। ਮਿਨੀ ਦੀ, ਤੇ ਉਹਦੇ 6 ਮਹੀਨੇ ਦੀ ਜਿਹੜੀ ਉਹ ਵੇਟ ਚੱਲਦੀ ਪਈ ਸੀ ਰਾਜਕਰਨ। ਸੋ ਹਾਂ, ਇਸ ਟਾਈਮ ਜਿਹੜਾ ਦੇ ਉੱਤੇ ਓਪਨ ਕਲੌ ਜਿਹੜਾ ਸੌਫਟਵੇਅਰ ਆ ਤੇ ਜਿਹੜਾ ਕਲਾਉਡ ਦਾ ਏਜੰਟ ਆ, ਉਹ ਲੋਕਾਂ ਨੇ ਉਹਨਾਂ ਨੇ ਬਿਜ਼ਨਸ ਬੜੇ ਚਲਾਤੇ। ਮੈਂ ਪੜ੍ਹ ਰਿਹਾ ਸੀ ਬਲੂਮਬਰਗ ਦੀ ਇੱਕ ਰਿਪੋਰਟ। ਜੀ। ਇੱਕ ਬੰਦੇ ਨੇ ਆਪਣੇ ਬਰੋਂਕੋ ਦੇ ਉੱਤੇ ਮੈਕ ਮਿਨੀ ਨਾਲ ਸਟਾਰਲਿੰਕ ਲਾ ਕੇ ਲੋਕਾਂ ਦੀ ਗਲਾਸ ਇਨਗ੍ਰੇਵਿੰਗ ਜਿਹੜੀ ਉਹ ਕਰਦੇ, ਕਹਿੰਦੇ ਕਿ ਲੈਪਟਾਪ ਲੂਪਟਾਪ ਕਹਿੰਦਾ ਮੈਨੂੰ ਚੱਕਣਾ ਪੈਂਦਾ ਸੀ, ਕਹਿੰਦਾ ਛੋਟਾ ਜਿਹਾ ਡੱਬੀ ਆ, ਇਹ ਲਾ ਕੇ ਹਾਂਜੀ। ਜਿਹੜਾ ਭੱਜੇ ਫਿਰੀਦਾ, ਤੇ ਉਹਦੇ ਨਾਲ ਔਨ ਦਾ ਗੋ ਬਿਜ਼ਨਸ ਉਹਨੇ ਚਲਾ ਲਿਆ। ਬਿਲਕੁਲ ਰਾਜਕਰਨ, ਗੱਲ ਇਹ ਹੈ ਨਾ ਕਿ ਅ, ਹੁਣ ਜਿਹੜੀ ਗੱਲਬਾਤ ਆ ਕਿ ਇੰਟੈਲੀਜੈਂਸ ਦੀ ਡਿਵੈਲਪਮੈਂਟ ਇਨਫ ਹੋ ਗਈ ਆ, ਆਪਾਂ ਹੂੰ, ਅਸੀਂ ਥੋੜੇ ਦਿਨ ਇੰਟੈਲੀਜੈਂਸ ਦੀ ਗੱਲ ਕਰਦੇ ਹਾਂ ਕਿ ਲਾਰਜ ਲੈਂਗੁਏਜ ਮਾਡਲ ਇਨ ਦਿਸ ਕੇਸ। ਪਹਿਲਾਂ ਆਪਾਂ ਗੱਲ ਕਰਦੇ ਹੁੰਦੇ ਵੀ ਓਪਨ ਏਆਈ ਦਾ ਫਲਾਣਾ ਮਾਡਲ ਆ ਗਿਆ, ਐਂਥਰੋਪਿਕ ਦਾ ਆਹ ਮਾਡਲ ਆ ਗਿਆ। ਹੁਣ ਮਾਡਲਸ ਦੀ ਗੱਲਬਾਤ ਨਹੀਂ ਹੁੰਦੀ, ਹੈ ਨਾ? ਕਿਉਂਕਿ ਸਾਰੇ ਇੱਕੋ ਥਾਂ 'ਤੇ ਅਵੇਲੇਬਲ ਨੇ। ਹਾਂਜੀ, ਇੱਕ ਤਾਂ ਅਵੇਲੇਬਿਲਿਟੀ ਹੈ, ਬਾਕੀ ਦੂਸਰਾ ਇਹ ਹੈ ਕਿ ਇੰਟੈਲੀਜੈਂਸ ਇੱਕ ਲੈਵਲ ਤੱਕ ਤਾਂ ਹਿਊਮਨ ਇੰਟੈਲੀਜੈਂਸ ਤਾਂ ਕਾਫ਼ੀ ਹੱਦ ਤੱਕ ਪਹੁੰਚ ਚੁੱਕੀ ਹੈ ਨਾ? ਉਹ ਤੋਂ ਅਗਾਂਹ ਜਿਹੜੀ ਇੰਟੈਲੀਜੈਂਸ ਆ, ਇੰਜੀਨੀਅਰਿੰਗ ਤੇ ਜਿੰਨੀ ਤੁਸੀਂ ਮਰਜ਼ੀ ਚੀਜ਼ਾਂ ਨੂੰ ਰਿਫਾਈਨ ਕਰੀ ਜਾਓ, ਪਰ ਗੱਲ ਉੱਥੇ ਇਹ ਹੁੰਦੀ ਕਿ ਜਿੰਨੀ ਰਿਫਾਈਨਮੈਂਟ ਤੁਹਾਡੀ ਬਿਜ਼ਨਸ 'ਚ ਲੋੜ ਆ, ਜੇ ਉਹਦੇ ਤੋਂ ਵੱਧ ਉਹਨੂੰ ਤੁਸੀਂ ਰਿਫਾਈਨਮੈਂਟ ਕਰੋਗੇ ਤਾਂ ਉਹਦਾ ਫਾਇਦਾ ਕੀ ਆ? ਆਉਟਪੁੱਟ ਕੀ ਆ? ਟਰੂ। ਜਿੰਨੀ ਹੂੰ। ਕੁ ਬਿਜ਼ਨਸ ਨੂੰ ਲੋੜੀਂਦੀ ਆ ਜੇਨਰਿਕ ਇੰਟੈਲੀਜੈਂਸ, ਓਨੇ ਕੁ ਜਿਹੜੇ ਮਾਡਲਸ ਆ ਉਹ ਕੈਪੇਬਲ ਹੈਗੇ ਆ ਇਨਫ। ਹੁਣ ਇਹ ਤੋਂ ਅਗਾਂਹ ਜਿਹੜੀ ਗੱਲਬਾਤ ਰਾਜ ਕਰਨ ਲਾਰਜ ਲੈਂਗੁਏਜ ਮਾਡਲ ਦੀ ਇਸ ਕਰਕੇ ਨਹੀਂ ਹੁੰਦੀ। ਹੁਣ ਗੱਲਬਾਤ ਹੁੰਦੀ ਆ ਵੀ ਇਹਦੀ ਡਿਪਲੋਇਮੈਂਟ ਕਿੱਥੇ ਆ? ਜਿਹਦੀ ਆਪਾਂ ਅੱਜ ਦੇ ਆਪਣੇ ਟਾਕ ਸ਼ੋਅ ਦੇ ਵਿੱਚ ਵੀ ਗੱਲ ਕਰਨੀ ਆ ਕਿ ਹੁਣ ਜਿਹੜੀ ਏਆਈ ਡਿਪਲੋਇਮੈਂਟ ਆ, ਉਹ ਬਿਜ਼ਨਸ ਕੈਟੇਗਰੀ ਦੇ ਵਿੱਚ ਆ ਰਹੀ ਆ। ਤੇ ਹੁਣ ਇਹ ਜਿਹੜੇ ਹੁਣ ਜਿਹੜੇ ਅਗਲੀ ਜਿਹੜੀ ਬੈਟਲ ਗਰਾਊਂਡ ਆ, ਉਹ ਮਾਡਲ ਦੀ ਕੁਆਲਿਟੀ ਨਹੀਂ ਹੈਗੀ, ਉਹਦੀ ਇੰਪਲੀਮੈਂਟੇਸ਼ਨ ਆ।